दिन दे 12। अच्छा वंड टुक हुई है बड़ी पिंड च हाँ पिंड दे आपस च एक दूसरे मारिया या लाम दे पे लाम दे अच्छा दसो थोड़ी सुंदर कशाल ते श्यामदास ਉਹਦੇ ਪੁੱਤਰ ਦਾ ਨਾਂ ਇੱਕ ਪੁੱਤਰ ਸੀ ਜਾਗਰ बड़ा उच्ची बोलो ਜਾਗਰ अच्छा ਉਹ ਇਹ ਦਾ ਨਾਂ ਇਹਨਾਂ ਦੇ अच्छा और कोई ना ਜਿਹੜੇ ਤੁਹਾਨੂੰ ਯਾਦ ਹੋਣ ਖੱਤਰੀਆਂ ਦੇ ਕੋ ਨਾਂ ਯਾਦ ਨੇ ਯਾਦ ਨੇ ਦੱਸੋ ਉਹਨਾਂ ਦੇ ਇੱਕ ਦੇ ਨਾਂ ਓਮ ਸੀ ਜਗਦੀਸ਼ ਸੀ ਓਮ ਜਗਦੀਸ਼ ਇਹ ਲੱਦੇ ਸ਼ਾਹ ਦੇ ਇਹਨਾਂ ਦੇ ਬਾਪ ਦੇ ਨਾਂ ਸੀ ਅੱਛਾ ਅੱਛਾ ਇਹਨਾਂ ਜ਼ਮੀਨਾਂ ਕਿੱਥੇ ਹਨ ਖੂਹ ਖਾ ਕਿੱਥੇ ਹਨ ਇਹਨਾਂ ਦੇ ਸਿੱਖਾਂ ਦੇ ਦੱਸੋ ਹੁਣ ਕਿਹੜਾ ਕਿਹੜਾ ਖੂਹ ਇੱਕ ਆ ਬਾਗ ਵਾਲਾ ਆ ਪਿੰਡ ਦੇ ਮੋਢੀ ਸੀ ਭਗਤਾਂ ਵਾਲਾ ਸੀ ਇੱਕ ਚਲ ਕਰਕੇ ਭਗਤਾਂ ਵਾਲਾ ਇੱਕ ਭਗਤਾਂ ਵਾਲਾ ਸੀ ਹਾਂ ਤੇ ਭਗਤਾਂ ਵਾਲਾ ਕਿਹਦਾ ਸੀ ਬੂਟੇ ਸਿੰਘ ਇਹ ਲੰਬੜਦਾਰਾਂ ਦਾ ਸੀ ਤੇ ਤਰੇ ਭਰਾ ਸਨ ਤੇ ਇਹਨਾਂ ਦਾ ਸੀ ਬਾਬੇ ਅੱਗੇ ਤੁਸੀਂ ਕਹਿੰਦੇ ਬੂਟੇ ਸਿੰਘ ਕਿਹਾ ਸੀ ਉਹ ਬੂਟਾ ਜਿਹੜਾ ਸੀ ਉਹਨਾਂ ਦਾ ਵਾਲਦ ਸੀ ਇੱਕ ਦੇ ਨਾਂ ਖਿਆਲ ਸੀ ਇੱਕ ਦੇ ਨਾਂ ਸੋਹਣਾ ਸੀ ਸੁੰਦਰ ਸੀ ਅੱਛਾ ਹੁਣ ਮੈਨੂੰ ਤੇ ਮੱਤ ਤੇ ਕਹਿਣ ਹੁਣ ਮੇਰੀ ਵੀ ਕੋਈ ਨਹੀਂ ਹੈਗਾ 100 ਦੇ ਨੇੜੇ ਮੈਂ ਵੀ ਆਪਣੇ ਆਇਆ ਹਾਂਜੀ ਮਾੜਾ ਵਾ ਨਾ ਤੇ ਧੀ ਭੈਣ ਦੀ ਸ਼ਾਦੀ ਆ ਗਈ ਉਹ ਰਲ ਪੈਂਦੇ ਹੁੰਦੇ ਹਨ ਲੋਕ ਅੱਛਾ ਜੀ ਹਾਂ ਇੱਕ ਰਲ ਕੇ ਸਾਥ ਹੱਥ ਨੂੰ ਉਹਦਾ ਵਡਾਉਂਦੇ ਉਹ ਲਾਉਂਦੇ ਕਿਹੜੇ ਸਿੱਖ ਤੇ ਤੁਸੀਂ ਮਾਲ ਚਾਰਦੇ ਇੱਥੇ ਮੰਗਲ ਸਿੰਘ ਹੁੰਦਾ ਸੀ ਇਹ ਬਾਗ ਵਾਲੇ ਮਾਲ ਸਿੰਘ ਮੰਗਲ ਸਿੰਘ ਸੀ ਜਿਹੜਾ ਜਿਨ੍ਹਾਂ ਦਾ ਡੇਰਾ ਬਾਗ ਵਾਲਾ ਸੀ ਉਹ ਬਾਗ ਵਾਲਾ ਉਹਨਾਂ ਦੀ ਮਜਮ ਵਿੱਚ ਹਾਂ ਮਈਆਂ ਉਦੋਂ ਹੁਣ ਅਗਰ ਮੰਗੂ ਨਹੀਂ ਹਨ 3000 ਮਈਆਂ 3 ਉਹ ਮੇਰਾ ਮਕਸਦ ਲੈ ਜਾਣੀ ਬਾਹਰੋਂ ਫੇਰ ਬੋਲਿਆ ਬਾਹਰੋਂ ਫੇਰ ਗਿਆ ਘਰ ਵਿਆਹ ਵਾਲ ਨਹੀਂ ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੁਸੀਂ ਵੇਖ ਰਹੇ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਅਸੀਂ ਪਹੁੰਚੇ ਹਾਂ ਜੀ ਇਸ ਟਾਈਮ ਦਰਵੇਸ਼ ਕੇ ਪਿੰਡ ਇਹ ਸਾਡੇ ਬਜ਼ੁਰਗ ਬੈਠੇ ਹੋਏ ਨੇ ਜਿਹੜੇ ਇਸ ਪਿੰਡ ਦੇ ਵਸਨੀਕ ਨੇ ਯਾਨੀ ਬਸ਼ਿੰਦੇ ਨੇ ਇਹ ਵੀ ਉਸ ਟਾਈਮ 14-15 ਸਾਲ ਦੇ ਹਨ ਜਦੋਂ ਇੱਥੋਂ ਸਿੱਖ ਸਰਦਾਰ ਜਿਹੜੇ ਚੜ੍ਹਦੇ ਪੰਜਾਬ ਗਏ ਨੇ ਵੰਡ ਹੋਈ ਹੈ ਉਸ ਟਾਈਮ 14-15 ਸਾਲ ਦੇ ਹਨ ਇਹਦੇ ਵਸਨੀਕ ਨੇ ਇਸ ਪਿੰਡ ਦੇ ਇਹਨਾਂ ਨੂੰ ਸਾਰਾ ਕੁਝ ਪੁੱਛਣੇ ਆ ਕਿੱਥੇ ਸਿੱਖ ਸਰਦਾਰ ਕਿਹੜੇ ਕਿਹੜੇ ਰਹਿੰਦੇ ਉਹਨਾਂ ਦੀ ਜ਼ਮੀਨ ਕਿੱਥੇ ਸੀ ਘਰ-ਬਾਰ ਕਿੱਥੇ ਉਹਨਾਂ ਦਾ ਮੁਸਲਮਾਨਾਂ ਰਹਿਣ ਸਹਿਣ ਕਿਵੇਂ ਦਾ ਸੀ ਇਹ ਸਾਰੀ ਗੱਲ ਇਹਨਾਂ ਕੋਲੋਂ ਪੁੱਛਣੇ ਆ ਇਹਨਾਂ ਦੀ ਜ਼ਬਾਨੀ ਗੱਲ ਕਰਨੇ ਆ ਜੀ ਬਜ਼ੁਰਗੋ ਕੀ ਹਾਲ ਹੈ ਖੈਰ ਠੀਕ ਜੀ ਅੱਲਾ ਦੀ ਰਹਿਮਤ ਨਾਂ ਕੀ ਆਪਣਾ ਜੀ ਮੁਹੰਮਦ ਹੁਸੈਨ ਜੀ ਤੁਹਾਡੇ ਅੱਬਾ ਜੀ ਦਾ ਕੀ ਨਾਮ ਬਜ਼ੁਰਗੋ ਸਾਡੇ ਦਾ ਹਾਂਜੀ ਹਾਂਜੀ ਚਿਰਾਗ ਦੀਨ ਤੁਹਾਡੇ ਦਾਦੇ ਦਾ ਕੀ ਨਾਮ ਸੀ ਬੂਟਾ ਮੁਹੰਮਦ ਬੂਟਾ ਆਪਣੀ ਜ਼ਾਤ ਕਿਹੜੀ ਬਾਬੇ ਰਹਿਮਾਨੀ ਤੁਸੀਂ ਹਾਂ ਕਮਿਆ ਅੱਛਾ ਤੁਸੀਂ ਵਸਨੀਕ ਜੇ ਕਿ ਉਧਰੋਂ ਆਏ ਜੇ ਨਹੀਂ ਵਸੀਕ ਅੱਛਾ ਬਜ਼ੁਰਗੋ ਜਦੋਂ ਇਹ ਵੰਡ ਹੋਈ ਏ ਤੁਸੀਂ ਕਿੰਨੇ ਕੁ ਸਾਲ ਦੇ ਹੋ 7-8 ਸਾਲ ਦੇ 7-8 ਸਾਲ ਤੁਹਾਨੂੰ ਕੋਈ ਸੰਭਾਲ ਹੈਗੀ ਸਾਰੀ ਤੁਹਾਨੂੰ ਯਾਦ ਹੈ ਸਾਰਾ ਅੱਛਾ ਇਹ ਪਿੰਡ ਜਿੱਥੇ ਬੈਠੇ ਆ ਕਿਹੜਾ ਪਿੰਡ ਜੀ ਦਰਵੇਸ਼ ਕੇ ਇਹਦੀ ਤਹਿਸੀਲ ਤੇ ਜ਼ਿਲ੍ਹਾ ਦੱਸੇ ਬਾਬੂ ਕਿਹੜੀ ਇਹਦੀ ਤਹਿਸੀਲ ਵਜ਼ੀਰਾਬਾਦ ਹਾਂਜੀ ਜ਼ਿਲ੍ਹਾ ਗੁਜਰਾਂਵਾਲਾ ਥਾਣਾ ਅਹਿਮਦਨਗਰ ਅੱਛਾ ਬਜ਼ੁਰਗ ਦੇ ਆਲੇ ਦੁਆਲੇ ਤੋਂ ਪਿੰਡ 2-4 ਦੱਸ ਦਿਓ ਦਾਤੇ ਨੇ ਹਾਂਜੀ ਚੱਕ ਸਾਦੇ ਦਾ ਅੱਛਾ ਜੀ ਠੀਕ ਉੱਪਰੋਂ ਮੇਰਾ ਮਕਸਦ ਹੈ ਕਾਦਰ ਵਸ਼ਤਾ ਕੋਟ ਹਾਂਜੀ ਹਾਂਜੀ ਕਲਾਸ ਕੇ ਮੱਲਣ ਵਾਲੀ ਇਹ ਨੇੜੇ ਸਹੀ ਠੀਕ ਹੋ ਗਿਆ ਬਜ਼ੁਰਗੋ 47 ਟਾਈਮ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਜ਼ਾਤਾਂ ਇੱਥੇ ਜ਼ਾਤਾਂ ਕਿਵੇਂ ਸਨ ਅੱਛਾ ਜੀ ਜਿਵੇਂ ਮੁਸਲਮਾਨ ਜਾਂ ਸਿੱਖ ਨਹੀਂ ਸਿੱਖ ਘੁਮਿਆਰ ਬਰਾਦਰੀ ਸੀ ਇਹ ਵਿਚੇ ਰਲੀਆਂ ਮਿਲੀਆਂ ਦਾ ਹੋਰ ਦੱਸ ਦੋ ਯਾਦ ਤਾਂ ਹੋਣਾ ਇਹਨੇ ਰਾਈ ਸਾਨੇ ਘੁਮਿਆਰ ਰਾਈ ਵੀ ਸਨ ਰਾਈ ਵੀ ਆਏ ਰਾਈ ਵੀ ਮਾਲਕ ਨੇ ਇੱਥੇ ਰਾਈ ਵੀ ਮਾਲਕ ਨੇ ਅੱਛਾ ਤੇ ਇਹ ਵੀ ਵਿੱਚ ਮੇਰੇ ਕੋਈ ਗੁਜ਼ਰ ਵੀ ਗਏ ਨੇ ਤੇ ਹੈ ਏਡੇ ਬੁਗੇ ਹੋ ਕੇ ਜਿਹੜੇ ਫੌਤ ਹੋਏ ਨੇ ਨਹੀਂ ਆਵੇ ਜਵਾਨੀ ਦੇ ਵਿੱਚ ਬਾਬੇ ਉਸ ਟਾਈਮ ਕਿੱਡਾ ਕੁ ਪਿੰਡ 47 ਟਾਈਮ ਇਹ ਪਿੰਡ ਜਿਹੜਾ ਨਾ ਇਹਦੇ ਵਿੱਚ ਕੋਈ ਐਡਾ ਵਾਧਾ ਨਹੀਂ ਹੋਇਆ
ਐਡਾ ਜਿਹੜਾ ਆਖੀਰ ਪਿੰਡ ਵੱਧ ਗਿਆ ਉਹ ਕੋਈ ਨਹੀਂ। ਆ ਜਿੱਥੇ ਬੈਠੇ ਹੋ ਇਹ ਦਾਰਾ ਸੀ। ਅੱਛਾ ਬਾਬੇ ਤੇ ਆਪਣੇ ਪੱਤੀਆਂ ਪਿੰਡ ਦੀਆਂ ਕਿੰਨੀਆਂ ਸੀ ਉਸ ਟਾਈਮ? ਪੱਤੀਆਂ ਦੇ ਨੰਬਰਾਂ ਦੇ ਸਿਰ ਤੇ ਹੁੰਦੀਆਂ। ਹਾਂਜੀ ਉਹ ਕਿੰਨੇ ਨੰਬਰ ਦਾ ਸੀ? 2 ਪੱਤੀਆਂ ਵੀ 2 ਹੋਣਗੀਆਂ। ਤੇ ਨੰਬਰਦਾਰ ਦਾ ਨਾਂ ਕੀ ਸੀ? ਨਾਂ ਸੋਹਣਾ ਸੀ। ਇੱਕ ਦਾ ਨਾਂ ਸੋਹਣਾ ਮੁਸਲਮਾਨ ਸੀ ਕਿ ਸੋਹਣਾ ਸਿੰਘ? ਸਿੱਖ ਨਹੀਂ, ਉਹ ਜਿਹੜੇ ਸਨ ਸਿੱਖ ਨਹੀਂ ਸਨ, ਵਾਲ ਨਹੀਂ ਸਨ ਉਹਨਾਂ ਰੱਖੇ ਆ ਜੂੜੇ ਵਾਲੇ ਕੋਈ। ਇਹ ਹੈ ਗੈਰ ਮੁਸਲਮਾਨ ਸੀ ਕਿ ਮੁਸਲਮਾਨ? ਨਹੀਂ ਹੈ ਸਨ ਗੈਰ ਮੁਸਲਮਾਨ, ਇਹ ਸਨ ਗੈਰ ਮੁਸਲਮਾਨ। ਜਿਹੜੇ ਇੱਥੋਂ ਗਏ ਨੇ ਨਾ ਉਹ ਗੈਰ ਮੁਸਲਮਾਨ ਸਨ ਜਿਹੜੇ ਇਹਦੇ। ਅੱਛਾ ਇੱਕ ਦਾ ਨਾਂ ਸੋਹਣਾ ਸਿੰਘ ਤੇ ਦੂਸਰੇ ਦਾ ਨਾਂ ਕੀ ਸੀ ਸਿੱਖ ਦਾ? ਉਹ 3 ਭਰਾ ਸਨ, ਇੱਕ ਦਾ ਨਾਂ ਕਿਸ਼ਾਲ ਵੀ ਸੀ, ਇੱਕ ਦਾ ਨਾਂ ਕਰਤਾਰ ਵੀ ਸੀ, ਦਿਆਲ ਵੀ ਸੀ। ਇਹ ਭਰਾ ਸਨ ਕਿਸ਼ਾਲ ਦਿਆਲ, ਇਹ ਸਾਰੇ ਭਰਾ ਸਨ। ਅੱਛਾ ਅੱਛਾ ਆ ਭਗਤਾਂ ਵਾਲਾ ਖੂਹ ਜਿਹਨਾਂ ਇਹ ਭਗਤਾਂ ਵਾਲਾ ਖੂਹ ਕਿਹਦਾ ਸੀ? ਦਿਆਲ ਸਿੰਘ ਦਾ? ਇਹ ਦਿਆਲ ਸਿੰਘ ਤੇ ਦਿਆਲ ਸਿੰਘ ਦੇ ਪਿਓ ਦਾ ਨਾਂ ਕੀ ਸੀ ਭਲਾ? ਕਿਸ਼ਾਲ ਬੂਟਾ ਸਿੰਘ ਸੀ ਉਹਦਾ? ਬੂਟਾ ਸਿੰਘ। ਅੱਛਾ ਮੇਰੇ ਦਾਦੇ ਦਾ ਹੀ ਨਾਂ ਸੀ ਬੂਟਾ ਸਿੰਘ। ਅੱਛਾ ਅੱਛਾ ਤੇ ਬਾਬੇ ਭਗਤਾਂ ਵਾਲਾ ਖੂਹ ਇਹਨਾਂ ਦਾ ਸੀ? ਦਿਆਲ ਸਿੰਘ ਕਹਿੰਦਾ ਇਹਨਾਂ ਦਾ ਹੀ। ਅੱਛਾ 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 ਤੇ ਇੱਥੇ ਘਰ ਕਿੰਨੇ ਕੁ ਸਨ ਸਿੱਖਾਂ ਦੇ? ਤੇ ਖੱਤਰੀ ਵੀ ਆਇਆ ਸਨ ਕੋਈ? ਹੋਇਆ ਸਨ। ਖੱਤਰੀਆਂ ਦੇ ਨਾਂ ਦੱਸੋ ਜੀ ਕੋਈ ਯਾਦ ਹੈ? ਖੱਤਰੀਆਂ ਦੇ ਨਾਂ, ਇੱਕ ਦੇ ਨਾਂ ਰਬਣਤ ਸੀ। ਰਬਣਤ? ਅੱਛਾ ਜੀ। ਉਹ ਪੈਲਟ ਸੀ ਸੂਬੇਦਾਰ। ਪੈਲਟ ਰਬਣਤ ਸੀ। ਇੱਕ ਭਰਾ ਜਗਦੀਸ਼ ਸੀ। ਅੱਛਾ ਜੀ। ਜਗਦੀਸ਼ ਤੇ ਰਬਣਤ ਇਹਨਾਂ ਦੇ ਮਜ਼ਬਲੇ ਕਪਾਹ ਵਾਲੇ ਕਾਰਖਾਨੇ ਵੀ ਸਨ। ਕਪਾਹ ਦੇ? ਕਪਾਹ ਖਰੀਦਦੇ ਹਨ ਲੋਕਾਂ ਨੂੰ, ਬੀਜੀ ਖਰੀਦਦੇ ਜੀ। ਅੱਛਾ ਅੱਛਾ ਕਾਰੋਬਾਰੀ ਵੀ ਸਨ। ਸਹੀ ਹੈ ਸਹੀ ਹੈ। ਇਹ ਕਾਰੋਬਾਰ ਦੁਨੀਆ ਦੇ ਰਲ ਮਿਲ ਕੇ ਹੀ ਸੀ ਸਾਰਾ। ਕਿੰਨੇ ਕੁ ਘਰ ਸਨ ਬਾਬੇ ਸਿੱਖਾਂ ਦੇ ਤੇ ਖੱਤਰੀਆਂ ਦੇ? ਸਿੱਖਾਂ ਦੇ ਘਰ ਹੈ ਸਨ ਕੋਈ 4-5। ਤੇ ਖੱਤਰੀਆਂ ਦੇ? ਖੱਤਰੀਆਂ ਦੇ ਵੀ ਇੰਨੇ ਕੋਈ ਆਏ ਸਨ। ਵੱਡੀਆਂ ਹਵੇਲੀਆਂ ਹਨ, ਵੱਡੇ ਮਾਲਕ ਸਨ। ਅੱਛਾ ਬਾਬੇ ਹੋਰਾਂ ਸਿੱਖਾਂ ਦੇ ਵੀ ਨਾਂ ਦੱਸੋ ਨਾ, ਕਿਹੜੇ ਕਿਹੜੇ ਰਹਿੰਦੇ ਹਨ? ਸਿੱਖਾਂ ਦੇ ਰਹਿੰਦੇ ਸਨ ਸੁੰਦਰ ਕਿਸ਼ਾਲ, ਸੁੰਦਰ ਕਿਸ਼ਾਲ ਤੇ ਸ਼ਾਮਦਾਸ। ਉਹਦੇ ਪੁੱਤਰ ਦਾ ਨਾਂ, ਇੱਕ ਪੁੱਤਰ ਸੀ ਜਾਗਰ। ਥੋੜਾ ਉੱਚੀ ਬੋਲੋ। ਜਾਗਰ ਉਹ ਇਹ ਨਾਂ ਇਹਨਾਂ ਦੇ। ਅੱਛਾ ਹੋਰ ਕੋਈ ਨਾਂ ਜਿਹੜੇ ਤੁਹਾਨੂੰ ਯਾਦ ਹੋਣ? ਖੱਤਰੀਆਂ ਦੇ ਕੋਈ ਨਾਂ ਯਾਦ ਨੇ? ਦੱਸੋ ਉਹਨਾਂ ਦੇ। ਇੱਕ ਦੇ ਨਾਂ ਓਮ ਸੀ, ਜਗਦੀਸ਼ ਸੀ। ਓਮ ਜਗਦੀਸ਼ ਇਹ ਲੱਦੇ ਸ਼ਾਹ ਦੇ, ਇਹਨਾਂ ਦੇ ਬਾਪ ਦਾ ਨਾਂ ਸੀ। ਅੱਛਾ ਲੱਦਾ ਸ਼ਾਹ ਕਰਕੇ ਆਂਦੇ ਸਨ। ਹੋਰ ਮੇਰਾ ਮਕਸਦ ਹੈ ਇਹ ਮਾਲਦਾਰ ਬੰਦੇ ਵੱਡੇ ਸਨ। ਤੇ ਪਿੰਡ ਦੇ ਵਿੱਚ ਕੋਈ ਉਹ ਹੈਗੇ ਸਨ ਬਜ਼ੁਰਗ, ਕੋਈ ਉਹਨਾਂ ਦਾ ਜਿਹੜਾ ਗੁਰਦੁਆਰਾ ਇਹ ਇੱਥੇ ਇੱਕ ਹੈ ਸੀ ਉਹਨਾਂ ਦਾ, ਜਾਂ ਗੁਰਦੁਆਰਾ ਹੈ ਜਿੱਥੇ ਉਹ ਕੁਛ ਮਸਜਿਦ ਜਿਵੇਂ ਅਸੀਂ। ਹਾਂਜੀ ਉਹ ਵੀ ਪੁੱਛਣਾ, ਗੁਰਦੁਆਰਾ ਹੈ ਸੀ ਜਿੱਥੇ ਆਪਣਾ ਪੜ੍ਹਦੇ ਪੁਰਦੇ ਆਪਣੀ ਮਜ਼ਹਬੀ ਰਸੂਮਾਤ ਕਰਦੇ ਸੀ? ਆਪਣੀ ਰਸਮੀ। ਅੱਛਾ ਹੈ ਸੀ। ਉਹ ਕਿੱਥੇ ਕਰਕੇ ਸੀ? ਇੱਥੇ ਪਿੰਡ ਦੇ ਵਿੱਚ ਇੰਝ ਹੋਈ ਹੈ ਨਾ, ਤੇ ਅੱਗੇ ਪਿੰਡ ਦੇ ਵਿੱਚ, ਪਿੰਡ ਦੇ ਦਰਮਿਆਨ ਸੀ ਵਿਚਕਾਲੇ ਕਰਕੇ। ਵਿਚਕਾਲੇ ਕਰਕੇ। ਅੱਛਾ 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 ਸਹੀ ਹੈ। ਤੇ ਆਪਣੀ ਮਸਜਿਦਾਂ ਕਿੰਨੀਆਂ ਉਸ ਟਾਈਮ? 47 ਟਾਈਮ ਮਸਜਿਦਾਂ 3 ਮਸਜਿਦਾਂ ਉਸ ਟਾਈਮ? ਪੂਰੀਆਂ। ਤੇ ਬਾਬੇ ਇਹਨਾਂ ਦਾ ਜਿਹੜੇ ਖੱਤਰੀ ਸਨ ਹਿੰਦੂ, ਉਹਨਾਂ ਵੀ ਮੰਦਿਰ ਆਪਣਾ ਬਣਾਇਆ ਸੀ ਕਿ ਨਹੀਂ? ਨਹੀਂ। ਉਹ ਤਲਾਅ ਤਲੂ ਬਣਾਇਆ ਹੋਇਆ, ਮਾਤਾ ਰਾਣੀ ਹੋਵੇ ਉਹਨਾਂ ਦੀ ਕੋਈ? ਅੱਛਾ ਬਜ਼ੁਰਗੋ ਇਹਨਾਂ ਦਾ ਘਰ ਕਿੱਥੇ ਸੀ ਜਿਹੜਾ ਤੁਸੀਂ ਦੱਸਿਆ ਕਿ ਦਲਾਵਰ ਉਹ ਜਿਹੜਾ ਹੈ ਬੂਟਾ ਸਿੰਘ ਦਾ? ਵਿੱਚ ਸੀ। ਕੱਚੇ ਸਨ ਘਰ ਇਹਨਾਂ ਦੇ? ਕੱਚੇ ਬਿਲਕੁਲ।
ਪੱਕੇ ਘਰ ਕੋ ਨਹੀਂ ਸੌ ਹੁੰਦੇ? ਨਹੀਂ ਹੈ ਇਹਨਾਂ ਦੇ ਪੱਕੇ ਹੈ ਸਾਨੀ ਕਿੰਨਾ ਦੇ? ਇਹ ਜਿਨ੍ਹਾਂ ਦੇ ਨਾਂ ਲੈਨੇ ਆ ਇਹ ਬੂਟੇ ਸਿੰਘ ਕੇ ਆ ਇਹਨਾਂ ਦੇ ਪੱਕੇ ਸਾਂ? ਨਹੀਂ ਹਾਂ ਕੱਚੇ ਸਾਂ? ਕੱਚੇ ਅੱਛਾ ਅੱਛਾ। ਤੇ ਗੁਰਦੁਆਰਾ ਇਹਨਾਂ ਦਾ ਪੱਕਾ ਸੀ? ਆ ਗੁਰਦੁਆਰਾ ਪੱਕਾ ਅੱਛਾ ਅੱਛਾ। ਮਸੀਤਾਂ ਵੀ ਆਪਣੀਆਂ ਪੱਕੀਆਂ? ਆ ਮਸਜਿਦ ਪੱਕੀ ਅੱਛਾ ਉਹ ਮਸਜਿਦ ਪੱਕੀ। ਅੱਛਾ ਅੱਛਾ। ਇਹਨਾਂ ਦੀ ਜ਼ਮੀਨਾਂ ਕਿੱਥੇ ਹਨ? ਖੂਹ ਖਾ ਕਿੱਥੇ ਹਨ ਇਹਨਾਂ ਦੇ ਸਿੱਖਾਂ ਦੇ? ਦੱਸੋ ਹਾਂ ਕਿਹੜਾ ਕਿਹੜਾ? ਉਹ ਇੱਕ ਆ ਬਾਗ ਵਾਲਾ ਆ ਪਿੰਡ ਦੇ ਮੋਢੀ ਸੀ, ਭਗਤਾਂ ਵਾਲਾ ਸੀ ਇੱਕ ਚੱਲ ਕਰਕੇ ਭਗਤਾਂ ਵਾਲਾ ਇੱਕ ਭਗਤਾਂ ਵਾਲਾ ਸੀ। ਆ ਤੇ ਭਗਤਾਂ ਵਾਲਾ ਕਿਹਦਾ ਸੀ ਖੂਹ? ਬੂਟੇ ਸਿੰਘ ਦਾ? ਇਹ ਲੰਬੜਦਾਰਾਂ ਦਾ ਸੀ। ਇਹ ਤਰੇ ਭਰਾ ਸਨ ਤੇ ਇਹਨਾਂ ਦਾ ਸੀ। ਬਾਬੇ ਅੱਗੇ ਤੁਸੀਂ ਕਹਿੰਦੇ ਬੂਟੇ ਸਿੰਘ ਕੇ ਆਦਾ ਸੀ? ਉਹ ਬੂਟਾ ਜਿਹੜਾ ਸੀ ਉਹਨਾਂ ਦਾ ਵਾਲਦ ਸੀ। ਹਾਂ ਹਾਂ। ਇੱਕ ਦੇ ਨਾਂ ਖਿਆਲ ਸੀ, ਇੱਕ ਦੇ ਨਾਂ ਸੋਹਣਾ ਸੀ, ਅੱਛਾ ਅੱਛਾ ਸੁੰਦਰ ਸੀ। ਅੱਛਾ ਅੱਛਾ। ਹੁਣ ਮੈਨੂੰ ਤੇ ਹਾਂਜੀ ਮੱਤ ਤੇ ਕਰਨ ਹੁਣ ਮੇਰੀ ਵੀ ਕੋਈ ਨਹੀਂ ਹੈਗਾ 100 ਦੇ ਨੇੜੇ ਮੈਂ ਵੀ ਆਪਣੇ ਆਇਆ ਹਾਂਜੀ। ਤੇ ਵੇਖਣਾ ਵੰਡ ਹੋਈ ਨੂੰ 76 ਸਾਲ ਹੋ ਗਏ ਨੇ, ਗੱਲਾਂ ਨਹੀਂ ਵੀ ਕੁਝ ਚਿੱਤਰ ਨਹੀਂ ਭੁੱਲ ਹਾਂ ਜਾਂਦੇ। ਨਹੀਂ ਮੇਰਾ ਮਕਸਦ ਹੈ ਕਿ ਮੈਂ ਹੋਰ ਕਿਹੜਾ ਖੂਹ ਸੀ ਭਗਤਾਂ ਵਾਲੇ ਤੋਂ ਇਲਾਵਾ? ਭਗਤਾਂ ਵਾਲਾ ਤੇ ਆ ਬਾਗ ਵਾਲਾ ਨਵਾਂ ਹਾਂ ਹਾਂ। ਸਿੰਘਾਂ ਵਾਲਾ, ਅੱਛਾ ਅੱਛਾ। ਇਹ ਕਿੰਨਾ ਕਿੰਨਾ ਦੇ ਦੱਸੋ ਨਾ? ਇਹ ਗੋਰਿਆਂ ਵਾਲਾ, ਅੱਛਾ ਇਹ ਨਾ ਲੰਬੜਾਂ ਦੇ ਸਨ ਆਦੀਆਂ ਦੇ ਅੱਛਾ। ਸੁੰਦਰ ਕੇ। ਬਾਗ ਵਾਲਾ ਕਿਹਦਾ ਸੀ? ਬਾਗ ਵਾਲਾ ਵੀ ਸੀ, ਕੀ ਨਾ ਲਈਦਾ ਮੈਨੂੰ ਨਾ ਅੰਬਰ ਤੇ ਖਿਆਲ ਅਮਰ ਸਿੰਘ ਕਹਿੰਦਾ ਸੀ? ਆ ਅੰਬਰ ਸਿੰਘ ਇਹ ਤਰੇ ਚਾਰ ਭਰਾ ਸਨ। ਇਹ ਉਹਨਾਂ ਦੀ ਆ ਖਤਰੀਆਂ ਦੁਕਾਨਾਂ ਐਸਾ ਇੱਥੇ ਜੀ? ਆਹੋ ਕਾਹਦੀਆਂ ਦੁਕਾਨਾਂ? ਦੁਕਾਨ ਤੇ ਕਿਸੇ ਜ਼ਮਾਨੇ 'ਚ ਉਹਨਾਂ ਦੇ ਹੁੰਦਿਆਂ ਚੱਲਦੀ ਸੀ ਜਿਵੇਂ ਕਲਾਸ ਕਿਆਂ ਦੀ ਹੁਣ ਚੱਲਦੇ ਨੇ ਨਾ ਸਾਡੇ ਕੋਲ। ਹਾਂਜੀ ਹਾਂਜੀ। ਇੱਥੋਂ ਲੋਕ ਥੋਕ ਦਾ ਸੌਦਾ ਕਰਦੇ ਹੁੰਦੇ ਹਨ। ਇੱਥੋਂ? ਆ ਸਾਡੇ ਪਿੰਡ ਦੇ ਸ਼ਾਹੂਕਾਰ ਸਨ ਉਹਨਾਂ ਦੇ ਕੋਲ। ਸ਼ਾਹੂਕਾਰ ਕੌਣ ਸਨ? ਉਹਨਾਂ ਦਾ ਨਾਂ ਥੋੜਾ ਦੱਸੋ ਨਾ। ਖੱਤਰੀ। ਖੱਤਰੀ? ਹਾਂ ਉਹਨਾਂ ਦੀ ਖੱਤਰੀ ਦੁਕਾਨਾਂ ਸਨ? ਆ ਜੀ ਉਹਦੇ ਕੋਲ ਖੜਦੇ ਹਾਂ ਸਾਰਾ ਹੈ? ਆ ਉਹਨਾਂ ਕੋਲ ਅੱਛਾ ਅੱਛਾ। ਥੋਕ ਦਾ ਸਮਾਨ? ਗਰਜ ਗੁਰਜ ਵੀ ਕਰਦੇ ਸਨ, ਲੈਂਦੇ ਦੇ ਦੁਨੀਆ ਹਾਂ ਹਾਂ। ਹੈ ਸਨ। ਅੱਛਾ ਅੱਛਾ। ਤੇ ਸਕੂਲ ਆਇਆ ਸੀ ਪਿੰਡ 'ਚ ਉਸ ਟਾਈਮ? ਬਿਲਕੁਲ ਕਿੰਨੇ ਤੱਕ ਸੀ ਬਾਬੇ? ਪੰਜਵੀਂ ਦਾ। ਇਹ 5 ਸੈਂਟਰ ਸਕੂਲ ਹੈ। ਇਹ ਤਰੋੜਨ ਨੂੰ ਬੰਦੇ ਬੜੇ ਜਿਹੜੇ ਤਗੜੇ ਨੇ ਪੈਂਦੇ ਰਹੇ ਨੇ ਪਰ ਟੁੱਟਿਆ ਨਹੀਂ ਉਹਨਾਂ ਕੋਲ। ਅੱਛਾ ਅੱਛਾ। ਸਹੀ ਸਹੀ। ਇਹ ਇਮਤਿਹਾਨ ਸਾਡੇ ਪਿੰਡ ਦਾ ਆ ਹੁਣ ਪੰਜਵੀਂ ਦਾ ਹੋਣਾ ਮੇਰਾ ਖਿਆਲ ਹੈ। ਇੱਥੇ ਚੀਨੀਆਂ ਜਾ ਕੇ ਆਣ ਕੇ ਇੱਥੇ ਪਾਣੀ ਇਮਤਿਹਾਨ ਦਿੰਦੇ ਹੁੰਦੇ ਹਨ ਬੱਚੇ। ਅੱਛਾ ਅੱਛਾ। ਤੁਸੀਂ ਪੜ੍ਹੇ ਸਕੂਲ ਕਿ ਨਹੀਂ? ਨਹੀਂ ਜੀ। ਸਿੱਖਾਂ ਦੇ ਤੇ ਸਾਰੇ ਸਕੂਲ ਪੜ੍ਹਦੇ ਹੋਣਗੇ ਨਾ ਸਾਰੇ ਇਕੱਠੇ ਬੱਚੇ? ਆ ਬੱਚੇ ਤੇ ਪੜ੍ਹਦੇ ਮਾਸਟਰ ਕਿਹੜੇ ਕਿਹੜੇ ਹੈ ਤੇ? ਮਾਸਟਰ ਮੁਸਲਮਾਨਾਂ ਦੇ ਹਾਂ ਸਿੱਖਾਂ ਦੇ ਹਨ? ਨਹੀਂ ਮੁਸਲਮਾਨਾਂ ਦਾ ਮਾਸਟਰ ਹਾਜੀ ਖੁਸ਼ੀ ਮੁਹੰਮਦ ਬੇਗ ਚੱਕ ਦਾ। ਹੈ ਖੁਸ਼ੀ ਮੁਹੰਮਦ ਮਾਸਟਰ। ਖੁਸ਼ੀ ਮੁਹੰਮਦ ਸੀ ਉਹਦਾ ਨਾਮ ਮਾਸਟਰ ਦਾ ਨਾਮ? ਆ ਮਾਸਟਰ। ਅੱਛਾ। ਹੋਰ ਵੀ ਕਈ ਕਿੱਥੋਂ ਦਾ ਸੀ ਭਲਾ? ਬੇਗ ਚੱਕ ਦਾ। ਬੇਲ ਚੱਕ ਦਾ? ਬੇਗ ਚੱਕ ਉੱਥੋਂ ਪੜ੍ਹਾਉਣ ਆਉਂਦਾ ਸੀ? ਹਾਂ ਜੀ ਰਾਂਦੇ ਹੁੰਦੇ। ਹੋਰ ਮਾਸਟਰ ਕੋਈ ਹੁਣ ਸਿੱਖਾਂ ਦਾ ਮਾਸਟਰ ਹੈ ਕੋਈ ਕਿ ਨਹੀਂ? ਸਿੱਖ ਮਾਸਟਰ ਕੋਈ? ਸਿੱਖ ਮਾਸਟਰ ਕੋਈ ਨਹੀਂ। ਮੁਸਲਮਾਨ ਸਾਰੇ ਪੜ੍ਹਾਉਣ ਵਾਲੇ? ਆ ਮੁਸਲਮਾਨ ਪੜ੍ਹਾਉਣ ਵਾਲੇ ਸਨ। ਤੇ ਬਜ਼ੁਰਗੋ ਮੁਸਲਮਾਨਾਂ ਦਾ ਤੇ ਜਿਹੜੇ 4-5 ਘਰ ਇਹਦੇ ਸਿੱਖਾਂ ਦੇ ਸਨ ਹਾਂ ਤੇ ਕੁਝ ਜਿਹੜੇ ਨੇ ਖੱਤਰੀਆਂ ਦੇ ਹਨ। ਹਾਂ ਇਹਨਾਂ ਦਾ ਤੇ ਮੁਸਲਮਾਨਾਂ ਦਾ ਪਰ ਰਹਿਣ ਸਹਿਣ ਕਿਵੇਂ ਦਾ ਸੀ? ਮਿਲਣ ਵਰਤਨ ਕਿਵੇਂ ਦਾ ਸੀ? ਬਿਲਕੁਲ ਇੱਕ ਦੂਜੇ ਨਾਲ ਮਰਨ ਜਿਉਣ ਵਿਆਹ ਸ਼ਾਦੀਆਂ ਹਾਂ ਸਹੀ ਕਰਦੇ ਕਰਾਂਦੇ। ਹਾਂ ਹਾਂ। ਜੋ ਕੋਈ ਵਸਣ ਰਸਣ ਵਾਲਾ ਮਸਲਾ ਸੀ ਬਿਲਕੁਲ ਸਹੀ ਸੀ। ਸਹੀ ਰਹਿ ਰਹੇ ਸੋ? ਬਿਲਕੁਲ ਕੋਈ ਲੜਾਈ ਝਗੜਾ ਨਹੀਂ? ਨਾ। ਪਿਆਰ ਮੁਹੱਬਤ ਸਹੀ ਸੀ? ਤੇ ਉਹ ਸ਼ਾਦੀਆਂ ਵਿਆਹਾਂ ਦੇ ਕੋਈ ਵਰਤੋਂ ਭਾਜੀ ਆਇਆ ਸੀ ਸੁੱਕੀ ਜਾਂ ਕੋਈ ਇੰਜ ਜਾਣਾ? ਆਹੋ ਜਾਂਦੇ ਲੈਂਦੇ ਦਿੰਦੇ ਕੱਚੀਆਂ ਰੋਟੀਆਂ ਲੈਂਦੇ ਦਿੰਦੇ ਸਹੀ ਸੀ ਰਹਿਣ ਜਿਹੜਾ? ਸਹੀ ਰਹਿਣ ਦੇਣ ਸੀ। ਐਸਾ ਨਹੀਂ ਸੀ। ਤੁਸੀਂ ਬਾਬੇ ਜੀ 14-15 ਸਾਲ ਦੇ ਹੋ ਉਸ ਟਾਈਮ ਆ ਕੀ ਕਰਦੇ ਹੁੰਦੇ ਹੋ ਤੁਸੀਂ? ਅਸੀਂ ਤੂੰ ਮੈਂ ਤੇਰੀ ਗੱਲ ਕਰਦਾ, ਤੂੰ ਕੀ ਕਰਦਾ ਹੈ? ਮੈਂ ਦੱਸਣਾ ਤੁਹਾਨੂੰ ਜੋ ਕੋਈ ਗੱਲ। ਹਾਂਜੀ। ਮੇਰੇ ਛੋਟੇ ਹੁੰਦੇ ਦੇ ਬਾਪ ਫੌਤ ਹੋ ਗਿਆ ਅੱਛਾ। ਹਾਂਜੀ ਤੇ ਉਹ ਹਾਲ ਜਦੋਂ ਆਉਂਦਾ ਨਾ ਗੱਲ ਤੇ ਮੂੰਹ ਵੀ ਨਹੀਂ ਗਈ। ਮੈਂ ਹੱਥੜੀ ਰਹਿ ਕੇ ਸਿੱਖਾਂ ਦੇ ਡੰਗਰ ਵੀ 1 ਸਾਲ ਚਾਰੇ ਨੇ। ਇਹਨੂੰ ਮਾੜੇ ਹਾਲਾਤ ਬੜੇ ਵੇਖੇ ਨੇ। ਹਾਲੇ ਜੀ ਜਦੋਂ
ਜਦੋਂ ਬਾਪ ਹੀ ਫੌਤ ਹੋ ਜਾਏ ਜੀ ਉਹ ਤੇ ਸਮਝਣਾ ਪਿਆ ਉਹ ਤੇ ਜਿਹੜਾ ਹਾਲ ਹੁੰਦਾ ਫਿਰ ਜਾਣਦੀ ਹੈ ਸਾਰੀ ਦੁਨੀਆ। ਤੇ ਉਹ ਮਕਸਦ ਇਹ ਹੈ ਕਿ ਕਿਹੜੇ ਸਿੱਖ ਦੇ ਤੁਸੀਂ ਮਾਲ ਚਾਰਦੇ ਇੱਥੇ ਵੀ ਮੰਗਲ ਸਿੰਘ ਹੁੰਦਾ ਸੀ ਇਹ ਬਾਗ ਵਾਲੇ ਮਾਲ ਸਿੰਘ ਮੰਗਲ ਸਿੰਘ ਸੀ ਜਿਹੜਾ ਜਿਨ੍ਹਾਂ ਦਾ ਡੇਰਾ ਬਾਗ ਵਾਲਾ ਸੀ ਉਹ ਬਾਗ ਵਾਲਾ ਉਹਨਾਂ ਦੀ ਮੱਝਾਂ ਚਾਰ ਆ ਮੱਝਾਂ ਅੱਛਾ ਅੱਛਾ ਮੱਝਾਂ ਉਦੋਂ ਹੁਣ ਅਗਰ ਮੰਗੂ ਨਹੀਂ ਸਨ 3000 ਮੱਝਾਂ 3 ਉਹ ਮੇਰਾ ਮਕਸਦ ਹੈ ਲੈ ਜਾਣੀ ਬਾਹਰੋਂ ਫੇਰ ਹੋ ਲਿਆਣੀ ਬਾਹਰੋਂ ਫੇਰ ਕੇ ਉਹਨੇ ਘਰ ਵਿਆਹ ਵਾਲ ਨਹੀਂ। ਅੱਛਾ ਅੱਛਾ ਸਹੀ ਸਹੀ ਖੁੱਲੀ ਜ਼ਮੀਨ ਹੁੰਦੀ ਸੀ। ਹਾਂ ਅੱਛਾ ਬਾਬੇ ਹੁਣ ਥੋੜਾ ਸਾਨੂੰ ਦੱਸੋ ਕਿ ਉਹ ਕਿਸ ਟਾਈਮ ਨਿਕਲੇ ਸੀ ਕਿਵੇਂ ਕਿਵੇਂ ਇੱਥੋਂ ਗਏ ਫਿਰ ਜਦੋਂ ਵੰਡ ਹੋਈ ਉਹਨਾਂ ਨੂੰ ਕੀ ਵੱਢ ਟੁੱਕ ਹੋਈ ਹੈ ਸਹੀ ਸਲਾਮਤ ਗਏ ਥੋੜੀ ਗੱਲ ਸੁਣਾਓ ਕਿਵੇਂ ਨਿਕਲੇ ਕਿਹੜੇ ਟਾਈਮ ਨਿਕਲੇ 12 ਵਜੇ ਦਿਨ ਦੇ 12 ਅੱਛਾ ਵੱਢ ਟੁੱਕ ਹੋਈ ਹੈ ਹੋਈ ਹੈ ਬੜੀ ਪਿੰਡ 'ਚ ਹਾਂ ਪਿੰਡ ਦੇ ਆਪਸ 'ਚ ਇੱਕ ਦੂਸਰੇ ਨੂੰ ਮਾਰਿਆ ਜਾਂ ਲਾਮ ਦੇ ਪਏ ਲਾਮ ਦੇ ਪੈ ਅੱਛਾ ਦੱਸੋ ਥੋੜੀ ਕੀ ਹੋਇਆ ਕਿਵੇਂ ਹੋਇਆ ਕੀ ਵੱਢ ਟੁੱਕ ਹੋਈ ਲਾਮ ਬੰਦੇ ਆਏ ਨੇ ਕੁਦਰਾਂ ਵਾਲੇ ਲਟੇਰੇ ਟੂਰੇ ਲਾ ਲਓ ਨਾ ਜਿਵੇਂ ਅੱਜ ਕੱਲ੍ਹ ਲੁੱਚੇ ਹਾਂ ਕੁਦਰਾਂ ਵਾਲੇ ਹਾਂ ਉਹਨਾਂ ਨਾਲੇ ਆਏ ਨੇ 12 ਵਜੇ ਅੱਛਾ ਐ 12 ਦਾ ਟਾਈਮ ਸੀ ਆ ਮਾਲ ਡੰਗਰ ਜਿਹੜੇ ਨੇ ਨਾ ਇੱਥੇ ਢਾਬੇ ਉਰਾਂ ਪਰਾਂ ਹਾਂਜੀ ਇੱਥੇ ਸਨ ਜਦੋਂ ਆਏ ਨੇ ਅੱਛਾ ਆਏ ਨੇ ਤੇ ਉਹਨਾਂ ਕੋਲ ਜੋ ਪੁੱਜਿਆ ਕੀਤਾ ਲੇਕਿਨ ਆਦੇ ਹੈ ਹੀ ਕੋਈ ਨਾ ਉਹ ਤੇ ਮਾਰਨ ਵਾਲੇ ਹੀ ਸਨ। ਮੈਨੂੰ ਕੋਈ ਹੋਰ ਮਾਰਦਾ ਪਿਆ ਮੈਂ ਗੁੱਟ ਕੇ ਜਿਹਦਾ ਜ਼ੋਰ ਪਿਆ ਕਾਹਦੇ ਤੇ ਆਏ ਸਨ ਪੈਦਲ ਤਾਂ ਘੋੜੀਆਂ ਤੇ ਨਹੀਂ ਉਹ ਇੱਥੇ ਆਏ ਸਨ ਟਰੱਕ ਤੇ ਅੱਛਾ ਕੁਦਰਨ ਵਾਲਿਆਂ ਇੱਥੇ ਕਸ਼ਮੀਰੀ ਸੀ ਇੱਥੋਂ ਦੇ ਸੀ ਅੱਗੇ ਦੇ ਗਿਆ ਉਹ ਆਏ ਨੇ 12 ਦਾ ਟਾਈਮ ਅੱਛਾ ਇੱਥੇ ਆਣ ਕੇ ਲੱਥੇ ਨੇ ਉਹ ਹਸੂ ਆ ਇੱਕ ਹਾਂ ਜੀ ਨਹਿਰ ਇਹਦੇ ਤੇ ਲੱਥ ਗਏ ਇਹ ਜੇ ਲੱਥੇ ਨੇ ਅੱਛਾ ਲੱਥੇ ਨੇ ਤੇ ਪਿੰਡ 'ਚ ਬਣ ਗਿਆ ਅੱਛਾ ਬੜੇ ਪਰ ਨਾ ਡਾਲੋ ਅੱਛਾ ਅੱਛਾ ਤੇ ਉਹ ਜਿਵੇਂ ਲੁੱਟੇ ਗਏ ਜਿਹੜੇ ਉਹ ਲੁੱਟੇ ਗਏ ਜਿਹੜੇ ਬੜੇ ਟੁਕੇ ਗਏ ਬੜੇ ਨਹੀਂ ਕੋਈ ਨੁਕਸਾਨ ਹੋਇਆ ਫਿਰ ਕੋਈ ਸਿੱਖ ਮਰੇ ਜਾਂ ਮੁਸਲਮਾਨ ਮਰੇ ਕੋਈ ਨਹੀਂ ਉਸ ਹਮਲੇ ਵਿੱਚ ਜਦੋਂ ਲੁੱਟਣ ਪਏ ਨੇ ਉਹਦੇ ਕੀ ਨੁਕਸਾਨ ਹੋਇਆ ਜਾਨੀ ਉਹਨਾਂ ਦਾ ਜਾਂ ਮੁਸਲਮਾਨਾਂ ਦਾ ਨਾ ਮੁਸਲਮਾਨਾਂ ਦਾ ਨਹੀਂ ਹੋਇਆ ਉਹਨਾਂ ਨਹੀਂ ਹੋਇਆ ਮੁਸਲਮਾਨਾਂ ਦਾ ਨਹੀਂ ਸੀ ਉਹਨਾਂ ਤੇ ਉਹਨਾਂ ਦੇ ਮਰੇ ਸਨ ਉਹਨਾਂ ਦੇ ਮਰ ਗਏ ਆ ਮਰੇ ਸਨ ਤੇ ਸਿੱਖਾਂ ਦੇ ਘਰਾਂ ਨੂੰ ਅੱਗਾਂ ਤੇ ਨਹੀਂ ਲਾਈਆਂ ਨਾ ਨਾ ਕੋਈ ਨਹੀਂ ਬਾਹ ਫਾਇਤ ਗਏ ਨੇ ਸਿੱਖ ਤੁਹਾਨੂੰ ਮਿਲ ਮੁਲ ਕੇ ਸਹੀ ਗਏ ਨੇ ਆਹੋ ਜਿਹੜੇ ਗਏ ਨੇ ਅੱਛਾ ਥੋੜੇ ਬਾਅਦ ਤੇ ਬਾਬੇ ਕਿੱਧਰ ਨੂੰ ਭਲਾ ਗਏ ਸੀ ਇੱਥੋਂ ਕਿਹੜੇ ਕੈਂਪ ਵੱਲ ਨੂੰ ਸਿੱਖ ਸਰਦਾਰ ਜਿਹੜੇ ਨੇ ਉਹ ਕਿਹੜੇ ਕੈਂਪ 'ਚ ਗਏ ਆ ਇੱਥੋਂ ਪਤਾ ਕੁਦਰਾਂ ਵਾਲੇ ਕੁਝ ਨਾਲੇ ਚਲੇ ਕੁਦਰਾਂ ਉੱਥੇ ਫਿਰ ਅੱਗੇ ਗਏ ਨੇ ਕੁਦਰਾਂ ਵਾਲੇ ਤੋਂ ਨਿਕਲ ਕੇ ਕੁਦਰਾਂ ਵਾਲੇ ਗਏ ਨੇ ਉੱਥੇ 2 ਦਿਨ ਰਹੇ ਨੇ 4 ਦਿਨ ਰਹੇ ਨੇ ਜਿੰਨੇ ਵੀ ਤੇ ਫਿਰ ਬਾਬੇ ਕੋ ਸਿੱਖ ਤੁਹਾਡਾ ਕੋਈ ਨਹੀਂ ਬੇਲੀ ਯਾਰ ਹਾਣੀ ਕੋ ਹੈਗਾ ਤੁਹਾਡੇ ਹਾਨ ਦਾ ਹੈ ਤਾਂ ਕਿਹੜਾ ਬੇਲੀ ਸੀ ਤੁਹਾਡਾ ਸਾਡੇ ਬੇਲੀ ਜਿਹੜੇ ਹਨ ਮਰ ਗਏ ਹਨ ਮਰ ਗਏ ਉਹਨਾਂ ਦਾ ਨਾਮ ਦੱਸੋ ਮੈਂ ਇਹ ਕਹਿ ਰਿਹਾ ਇੱਕ ਦੇ ਵੀ ਜਾਣਾ ਹਾਂ ਇੱਕ ਦਾ ਨਾਮ ਮੰਗਲ ਸੀ ਅੱਛਾ ਹਾਂ ਇਹ ਜਿਹੜੇ ਨੰਬਰ ਸਨ ਉਹ 2-3 ਸਨ ਨਾਲੇ ਤੁਹਾਨੂੰ ਦੱਸੀਏ ਜਦੋਂ ਮੇਰੀ ਮਤਲਬ ਬਲੂਕਾ ਸੀ ਉਹਨਾਂ ਵਕਤਾਂ ਦੇ ਵਿੱਚ ਕੁਛ ਮਰੇ ਹੋਵੇ ਤੇ ਉਹ ਯਾਰ ਕੀ ਹੁੰਦੇ ਯਾਰ ਤੇ ਵਸਦਿਆਂ ਦੇ ਖਾਰੀ ਮੇਰੇ ਤੁਸੀਂ ਮੇਰੇ ਯਾਰ ਹੋ ਮੈਂ ਤੁਹਾਡਾ ਤੇ ਜਦੋਂ ਮੈਂ ਘਰੋਂ ਹੀ ਮੁੱਕ ਆਇਆ ਤੇ ਮੇਰੀ ਤੁਹਾਡੀ ਯਾਰੀ ਕਾਹਦੀ ਹੋਣੀ ਕਿ ਨਹੀਂ ਨਹੀਂ ਕੋਈ ਹੈ ਸੀ ਯਾਰ ਬੇਲੀ ਬਾਹਰ ਖੇਲੀ ਦਾ ਨਹੀਂ ਬੱਚੇ ਖੇਡਦੇ ਆਹੋ ਖੇਡਦੇ ਨੂੰ ਉਸ ਤਰ੍ਹਾਂ ਫਿਰ ਤੁਹਾਨੂੰ ਦੱਸਿਆ ਲੰਬੜਾਂ ਦਾ ਮੁੰਡੇ ਸਨ 2 ਬੇਲੀ ਸਨ ਹਨਾ ਔਰ ਮੈਂ ਕਹਿੰਦਾ ਉਹਨਾਂ ਦਾ ਨਾਂ ਯਾਦ ਹੈ ਕਿਸੇ ਦਾ ਤੁਹਾਨੂੰ ਬੇਲੀ ਦਾ ਕਿ ਕੋਈ ਨਹੀਂ ਭੁੱਲ ਗਏ ਭੁੱਲ ਵੀ ਗਏ ਨੇ ਹੌਲੀ ਉਮਰ ਦੇ ਸਨ ਭੁੱਲ ਹੀ ਗਏ ਚੰਗੇ ਸਨ ਰਲ ਕੇ ਵਸਦੇ ਸਨ ਉਹਨਾਂ ਦੇ ਵਿੱਚ ਮੇਰੀ ਗੱਲ ਸੁਣੋ ਕਿਸੇ ਦਾ ਦੁੱਖ ਰੇੜ ਨਹੀਂ ਸੀ
ਇਹ ਆ ਕੀ ਸਭ ਹੈ, ਉਹ ਵਕਤ ਸਹੀ ਸੀ ਕਿ ਹੁਣ ਵਾਲੇ ਵਕਤ ਸਹੀ ਨੇ? ਤੁਹਾਡੇ ਟਾਈਮ ਸਹੀ ਸੀ? ਹੁਣ ਵੀ ਸਹੀ ਨੇ, ਉਹ ਵੀ ਸਹੀ, ਕਿਵੇਂ? ਹੁਣ ਸਹੀ ਨੇ। ਇੱਕ ਮੁਸਲਮਾਨ ਹੂੰ। ਭਾਵੇਂ ਚੰਗੇ ਆ ਭਾਵੇਂ ਮਾੜੇ, ਵਕਤ ਦੀ ਗੱਲ ਕਰਨਾ ਕਿ ਟਾਈਮ ਜਿਵੇਂ ਦਾ ਹੁਣ ਆ ਰਿਹਾ, ਮਹਿੰਗਾਈ ਤੇ ਮਹਿੰਗਾਈ ਜਾਂ ਕੋ ਨਹੀਂ ਸਹੀ ਸੀ ਕਿ ਹੁਣ ਸਹੀ ਹੈ? ਨਹੀਂ, ਉਦੋਂ ਸਹੀ ਸੀ। ਸਹੀ ਸੀ। ਮਹਿੰਗਾਈ ਸ਼ਾਇਦ ਦਾ ਵਕਤ ਜਿਹੜਾ ਸੀ ਨਾ, ਹਾਂ। ਉਹ ਜੀ ਸਹੀ ਸੀ। ਹਾਂਜੀ ਕਿਸੇ ਦਾ ਹਾਂਜੀ ਹਾਂਜੀ। ਮਨ ਦੀ ਚੰਗ ਪਚ ਜਾਂਦਾ ਹੈ, ਮਾੜਾ ਵਾ ਨਾ ਤੇ ਧੀ ਭੈਣ ਦੀ ਸ਼ਾਦੀ ਆ ਗਈ, ਉਹ ਰਲ ਪੈਂਦੇ ਹੁੰਦੇ ਹਨ ਲੋਕ। ਅੱਛਾ ਜੀ। ਹਾਂ, ਇੱਕ ਤਾਂ ਰਲ ਕੇ ਸਾਥ ਹੱਥ ਨੂੰ ਉਹਦਾ ਵਡਾਉਂਦੇ ਉਹ ਹਨ ਲਾਉਂਦੇ ਤੇ ਧੀ ਦੇ ਕਿਸੇ ਦੀ ਸ਼ਾਦੀ ਹੁੰਦੀ ਤੇ ਕੋਈ ਹਾਂ, ਮੇਰਾ ਮਕਸਦ 10 ਬੋਲੀ ਲੋਕ। ਅੱਛਾ ਜੀ, ਸਿੱਖ ਸਰਦਾਰ ਤੋਂ ਚਲੇ ਗਏ ਨੇ, ਆਪਣਾ ਪਿੰਡ ਵੇਖਣ ਆਇਆ ਕੋਈ ਦੁਬਾਰਾ 47 ਤੋਂ ਬਾਅਦ? ਆਹੋ ਆਏ ਸਨ। ਕਿਹੜਾ ਆਇਆ ਸੀ? ਇੱਕ ਦਿਨ ਖਿਆਲ ਸੀ ਹਾਂ। ਤੇ ਦੋ ਭਰਾ ਆਏ ਸਨ, ਵਰਜਾਮ ਸੀ ਘਰੇ, ਹੁਣ ਮੈਨੂੰ ਖਿਆਲ ਨਹੀਂ ਰਿਹਾ। ਦੋ ਭਰਾ ਆਏ ਸਨ, ਇੱਥੇ ਵੇਖ ਕੇ ਗਏ ਨੇ? ਵੇਖ ਕੇ ਗਏ। ਬਲਕਿ ਆ ਬਾਗ ਵਾਲੇ ਖੂਹ ਤੇ ਉਹਨਾਂ ਦੀ ਜ਼ਮੀਨ ਸੀ, ਇੱਥੇ ਬਾਗ ਵੀ ਹੈ ਸੀ, ਉਹਨਾਂ ਦਾ ਕੋਈ ਦੋ ਕਨਾਲੀ ਲਾਇਆ। ਅੱਗੋਂ ਬੱਚੇ ਉਹਨਾਂ ਦੇ ਨਹੀਂ ਸਨ। ਚਲੋ ਠੀਕ। ਨਾਜ਼ਰੀਨ, 1947 ਟਾਈਮ ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਖਾਸ ਕਰ ਚੜ੍ਹਦੇ ਪੰਜਾਬ ਵਾਲੇ, ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਉੱਥੋਂ ਦੇ ਵਸਨੀਕ ਜਿਹੜੇ ਉਹਨਾਂ ਕੋਲੋਂ ਆਪਣੇ ਵੱਡਿਆਂ ਦੀਆਂ ਗੱਲਾਂ ਬਾਤਾਂ ਸੁਣੀਏ, ਆਪਣਾ ਪਿੰਡ ਵੇਖੀਏ, ਸਾਨੂੰ ਸਾਡਾ ਨੰਬਰ ਆ ਰਿਹਾ ਸਕਰੀਨ ਤੇ, WhatsApp ਨੰਬਰ ਹੈ, ਤੇ WhatsApp ਕਰ ਦਿਓ। ਆਪਣੇ ਪਿੰਡ ਦਾ ਨਾਂ, ਆਪਣੇ ਜ਼ਿਲ੍ਹੇ ਦਾ ਨਾਂ, ਤੇ ਨਾਲ ਦੇ ਇੱਕ ਦੋ ਪਿੰਡਾਂ ਦਾ ਨਾਂ ਦੱਸ ਦਿਓ, ਤਾਂ ਕਿ ਸਾਨੂੰ ਦੁਸ਼ਵਾਰੀ ਨਾ ਹੋਵੇ ਲੱਭਣ ਵਾਸਤੇ ਪਿੰਡ ਨੂੰ। ਅਸੀਂ ਜਾ ਕੇ ਵੀਡੀਓ ਬਣਾਵਾਂਗੇ ਪਿੰਡ ਦੀ, ਤੇ ਉੱਥੇ ਵਸਨੀਕ ਜਿਹੜੇ ਉਹਨਾਂ ਨੂੰ ਤੁਹਾਡੇ ਵੱਡਿਆਂ ਬਾਰੇ ਗੱਲਬਾਤ ਵੀ ਕਰਾਂਗੇ। ਤੇ ਮਿਲਦੇ ਇੱਕ ਅਗਲੀ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।